ਫਰੈਜ਼ਨੋ ਦੇ ਵਿੱਚ ਲੰਘੇ ਦਿਨੀ ਸਿਟੀ ਕੌਂਸਲ ਵੱਲੋਂ ਜਿਹੜਾ ਨਵੰਬਰ ਮਹੀਨੇ ਨੂੰ ਸਿੱਖ ਹੈਰੀਟੇਜ ਮਹੀਨੇ ਵਜੋਂ ਮਾਨਤਾ ਦਿੱਤੀ ਗਈ ਹੈ ਤੇ ਸਿੱਖ ਭਾਈਚਾਰੇ ਦੇ ਲਈ ਇਹ ਆਲਮੀ ਪੱਧਰ ਤੇ ਬੜੇ ਮਾਣ ਵਾਲੀ ਗੱਲ ਹੈ। ਸਿਟੀ ਆਫ ਫਰੈਜ਼ਨੋ ਨੇ ਜਿਹੜੀਆਂ ਚੀਜ਼ਾਂ ਨੂੰ ਛੋਹਿਆ ਉਹ ਆਪਣੇ ਆਪ ਦੇ ਵਿੱਚ ਧਿਆਨ ਮੰਗਦੀਆਂ ਨੇ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਸਿੱਖ ਹੈਰੀਟੇਜ ਮੰਥ ਦੇ ਬਾਰੇ, ਜਿਹੜਾ ਕਿ ਇਹ ਦੱਸਦਾ ਹੈ ਕਿ ਵਿਦੇਸ਼ਾਂ ਦੇ ਵਿੱਚ ਵੱਖ-ਵੱਖ ਥਾਵਾਂ ਤੇ ਸਿੱਖ ਧਰਮ ਨੂੰ, ਸਿੱਖੀ ਨੂੰ ਕਿੰਨੀ ਅਹਿਮੀਅਤ ਦਿੱਤੀ ਜਾਂਦੀ ਹੈ ਤੇ ਉਹਨਾਂ ਲੋਕਾਂ ਦੇ ਵਿੱਚ, ਉਹਨਾਂ ਭਾਈਚਾਰਿਆਂ ਦੇ ਵਿੱਚ ਸਿੱਖਾਂ ਦਾ ਕਿਰਦਾਰ ਕੀ ਹੈ ਤੇ ਸਿੱਖੀ ਦੀ ਅਹਿਮੀਅਤ ਕੀ ਹੈ ਤੇ ਕਿੰਨਾ ਡਿਟੇਲ ਦੇ ਨਾਲ ਉਹ ਸਿੱਖੀ ਨੂੰ ਨੇੜਿਓਂ ਦੇਖਦੇ ਨੇ, ਕਿੰਨੀ ਡਿਟੇਲ ਦੇ ਨਾਲ ਉਹ ਇਹਦੇ ਬਾਰੇ ਲਿਖਦੇ ਨੇ। ਇਹਦੇ ਬਾਰੇ ਗੱਲਬਾਤ ਕਰਾਂਗੇ। ਫਰੈਜ਼ਨੋ ਦੇ ਵਿੱਚ ਲੰਘੇ ਦਿਨੀ ਸਿਟੀ ਕੌਂਸਲ ਵੱਲੋਂ ਜਿਹੜਾ ਨਵੰਬਰ ਮਹੀਨੇ ਨੂੰ ਸਿੱਖ ਹੈਰੀਟੇਜ ਮਹੀਨੇ ਵਜੋਂ ਮਾਨਤਾ ਦਿੱਤੀ ਗਈ ਹੈ ਤੇ ਸਿੱਖ ਭਾਈਚਾਰੇ ਦੇ ਲਈ ਇਹ ਆਲਮੀ ਪੱਧਰ ਤੇ ਬੜੇ ਮਾਣ ਵਾਲੀ ਗੱਲ ਹੈ। ਸਿਟੀ ਵੱਲੋਂ ਕਿਹਾ ਗਿਆ ਕਿ ਸਿੱਖਾਂ ਦੀ ਇੱਕ ਵਿਲੱਖਣ ਪਛਾਣ ਹੈ, ਸਿੱਖ ਇੱਕ ਵਿਲੱਖਣ ਪਛਾਣ ਰੱਖਦੇ ਨੇ ਤੇ 10 ਗੁਰੂ ਸਾਹਿਬਾਨ ਦੇ ਬਾਰੇ, ਸਿੱਖਾਂ ਦਾ ਪਿਛਲੇ 100 ਸਾਲ ਦੇ ਵਿੱਚ ਅਮਰੀਕਾ ਦੇ ਵਿੱਚ ਇਤਿਹਾਸ ਕੀ ਹੈ, ਇਹਦੇ ਬਾਰੇ ਸਿਟੀ ਕੌਂਸਲ ਦੇ ਵੱਲੋਂ ਬੜੇ ਮਾਣ ਦੇ ਨਾਲ ਜੋ ਅੱਖਰ, ਜੋ ਸ਼ਬਦ ਲਿਖੇ ਗਏ ਨੇ ਉਹ ਆਪਣੇ ਆਪ ਧਿਆਨ ਮੰਗਦੇ ਨੇ ਤੇ ਉਹਨਾਂ ਸ਼ਬਦਾਂ ਦੀ ਆਪਣੀ ਹੀ ਇੱਕ ਅਹਿਮੀਅਤ ਹੈ। ਹੁਣ ਤੁਸੀਂ ਇਹ ਤਾਂ ਗੱਲਾਂ ਖਬਰਾਂ ਸੁਣੀਆਂ ਹੋਣਗੀਆਂ ਕਿ ਸਿੱਖ ਸਿਟੀ ਕੌਂਸਲ ਵੱਲੋਂ, ਫਰੈਜ਼ਨੋ ਸਿਟੀ ਕੌਂਸਲ ਵੱਲੋਂ ਜਿਹੜਾ ਸਿੱਖ ਹੈਰੀਟੇਜ ਮੰਥ ਆ ਉਹ ਮਨਾਇਆ ਗਿਆ ਤੇ ਨਵੰਬਰ ਮਹੀਨੇ ਨੂੰ ਮਾਨਤਾ ਦਿੱਤੀ ਗਈ ਹੈ। ਇਹ ਤਾਂ ਆਪਾਂ ਸਾਰਿਆਂ ਨੇ ਸੁਣਿਆ ਹੀ ਹੈ, ਪਰ ਅਸਲ ਦੇ ਵਿੱਚ ਜੋ ਉਹਨਾਂ ਨੇ ਲਿਖਿਆ ਇਹਦੇ ਬਾਰੇ ਉਹਦੀ ਉਸ ਤੋਂ ਵੀ ਵੱਡੀ ਅਹਿਮੀਅਤ ਹੈ ਤੇ ਉਹ ਬਹੁਤ ਵੱਡੀ ਅਹਿਮੀਅਤ ਰੱਖਦਾ ਤੇ ਜਿਹੜੀਆਂ ਚੀਜ਼ਾਂ ਨੂੰ ਉਸ ਸਿਟੀ ਆਫ ਫਰੈਜ਼ਨੋ ਨੇ ਜਿਹੜੀਆਂ ਚੀਜ਼ਾਂ ਨੂੰ ਛੋਹਿਆ ਉਹ ਆਪਣੇ ਆਪ ਦੇ ਵਿੱਚ ਧਿਆਨ ਮੰਗਦੀਆਂ ਨੇ। ਆਓ ਆਪਾਂ ਵਾਰੀ ਸਿਰ ਉਹਨਾਂ ਨੇ ਜਿਨ੍ਹਾਂ ਤੱਥਾਂ ਤੇ ਨੁਕਤਿਆਂ ਦੇ ਆਧਾਰ ਤੇ ਸਿੱਖੀ ਦਾ ਵਿਸ਼ਲੇਸ਼ਣ ਕੀਤਾ, ਗੁਰੂ ਸਾਹਿਬਾਨ ਦੇ ਬਾਰੇ ਦੱਸਿਆ, ਉਹਨਾਂ ਦਾ ਇੱਕ ਇੱਕ ਜਿਹੜਾ ਨੁਕਤਾ ਵਾ ਉਹ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ ਕਿ ਉਹ ਕਿਹੜੀ ਗੱਲ ਕਰਦੇ ਨੇ ਤੇ ਕਿਵੇਂ ਉਹ ਸਮਝਦੇ ਨੇ ਕਿ ਵਿਦੇਸ਼ਾਂ ਦੇ ਵਿੱਚ ਸਿੱਖੀ ਦੀ ਅਹਿਮੀਅਤ ਕੀ ਹੈ, ਸਿੱਖਾਂ ਦਾ ਕਿਰਦਾਰ ਕੀ ਹੈ ਤੇ ਸਿੱਖ ਕਿਸ ਤਰੀਕੇ ਦੇ ਨਾਲ ਵੱਖ-ਵੱਖ ਥਾਵਾਂ ਤੇ ਰਹਿ ਕੇ ਉਹਨਾਂ ਇਲਾਕਿਆਂ ਦੇ ਵਿੱਚ ਵਿਚਰਦੇ ਹੀ ਨਹੀਂ ਬਲਕਿ ਉਹਨਾਂ ਇਲਾਕਿਆਂ ਨੂੰ ਆਰਥਿਕ ਪੱਖੋਂ ਸਮਰੱਥ ਕਰਨ ਦੇ ਵਿੱਚ ਵੀ ਆਪਣਾ ਯੋਗਦਾਨ ਪਾਉਂਦੇ ਨੇ। ਉਹ ਕਹਿੰਦੇ ਨੇ ਕਿ ਜਿਹੜਾ ਸਿੱਖ ਆ ਇਹ ਦੁਨੀਆ ਦਾ 5ਵਾਂ ਵੱਡਾ ਰਿਲੀਜਨ ਹੈ ਤੇ 30 ਮਿਲੀਅਨ ਜਿਹੜੇ ਲੋਕ ਨੇ ਇਹਨੂੰ ਫੋਲੋ ਕਰਨ ਵਾਲੇ ਉਹ ਵਰਲਡ ਵਾਈਡ ਰਹਿੰਦੇ ਨੇ ਤੇ ਐਸਟੀਮੇਟਡ ਹੈ ਕਿ 5 ਲੱਖ ਸਿੱਖ ਆ ਜਿਹੜਾ ਉਹ ਅਮਰੀਕਾ ਦੇ ਵਿੱਚ ਵਸਦਾ। ਇਹ ਜਿਹੜੇ ਰਿਕੋਗਨਾਈਜ਼ਿੰਗ ਸਿੱਖ ਹੈਰੀਟੇਜ ਮੰਥ ਦੇ ਵਿੱਚ ਜਦੋਂ ਸਿਟੀ ਆਫ ਫਰੈਜ਼ਨੋ ਜਿਹੜੀ ਗੱਲ ਕਹਿ ਰਹੀ ਹੈ, ਮੈਂ ਉਹਦੇ ਜਿਹੜੇ ਨੁਕਤੇ ਨੇ ਉਹ ਮੈਂ ਤੁਹਾਨੂੰ ਪੜ੍ਹ ਕੇ ਦੱਸ ਰਿਹਾ ਵਾਂ। ਜਿਹੜੀ ਦੂਜੀ ਵੱਡੀ ਗੱਲ ਇਹ ਹੈ ਕਿ ਉਹ ਕਹਿ ਰਹੇ ਨੇ ਕਿ ਜਿਹੜੇ 2023 ਦੇ ਵਿੱਚ 554ਵਾਂ ਜਿਹੜਾ ਜਨਮ ਦਿਹਾੜਾ ਪ੍ਰਕਾਸ਼ ਪੁਰਬ ਆ ਗੁਰੂ ਨਾਨਕ ਦੇਵ ਜੀ ਦਾ, ਜਿਹੜੇ ਕਿ ਸਿੱਖੀ ਦੇ ਪਹਿਲੇ ਪਾਤਸ਼ਾਹ ਨੇ, ਆਪਾਂ ਜਿਨ੍ਹਾਂ ਨੇ ਜਿਹੜੇ ਜਨਮਦਾਤੇ ਨੇ ਸਿੱਖੀ ਦੇ, ਜਿਨ੍ਹਾਂ ਨੇ ਜਿੱਥੋਂ ਸ਼ੁਰੂ ਹੁੰਦਾ ਸਿੱਖ ਧਰਮ, ਤਾਂ ਉਹ ਕਹਿੰਦੇ ਕਿ ਉਹਨਾਂ ਦੇ ਲਈ ਗੁਰਪੁਰਬ ਜਿਹੜੇ ਉਹ ਬਰਥ ਐਨੀਵਰਸਰੀ ਉਹ ਵਰਲਡ ਵਾਈਡ ਮਨਾਈ ਗਈ ਹੈ ਤੇ ਵਨ ਆਫ ਦਾ ਮੋਸਟ ਇੰਪੋਰਟੈਂਟ ਡੇਟਸ ਇਨ ਸਿੱਖ ਕੈਲੰਡਰ। ਮਤਲਬ ਇਕੱਲਾ ਸਿੱਖਾਂ ਦੇ ਕਿਰਦਾਰ ਬਾਰੇ ਨਹੀਂ ਜਾਣਦੇ ਇੱਧਰਲੇ ਲੋਕ ਜਾਂ ਇੱਧਰਲੀ ਸੁਸਾਇਟੀ ਜਾਂ ਇੱਧਰਲੀਆਂ ਜਿਹੜੀਆਂ ਜਥੇਬੰਦੀਆਂ ਨੇ ਜਾਂ ਕਾਉਂਸਲਸ ਨੇ, ਉਹਨਾਂ ਨੇ ਦੇਖਿਆ ਕਿ ਸਿੱਖ ਧਰਮ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ ਤੇ ਵਰਲਡ ਵਾਈਡ ਕਿਵੇਂ ਸਿੱਖਾਂ ਦੇ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਪ੍ਰਕਾਸ਼ ਪੁਰਬ ਆ ਉਹ ਕਿੰਨੇ ਉਤਸ਼ਾਹ ਤੇ ਕਿੰਨੀ ਸ਼ਰਧਾ ਦੇ ਨਾਲ ਮਨਾਇਆ ਜਾਂਦਾ ਵਾ। ਸੋ ਇਹ ਨੁਕਤੇ ਨੇ ਜਿਨ੍ਹਾਂ ਤੋਂ ਪਤਾ ਲੱਗਦਾ ਕਿ ਉਹ ਕਿੰਨਾ ਨੇੜਿਓਂ ਇਸ ਚੀਜ਼ ਨੂੰ ਅਧਿਐਨ ਕਰਦੇ ਨੇ। ਜਿਹੜੀ ਦੂਜੀ ਗੱਲ ਹੈ ਉਹ ਕਹਿੰਦੇ ਕਿ ਸਿੱਖਾਂ ਨੂੰ ਅਮਰੀਕਾ ਦੇ ਵਿੱਚ ਰਹਿੰਦੇ ਆ। ਜਿਹੜੀ ਤੀਜੀ ਗੱਲ ਐਡ ਕੀਤੀ ਗਈ ਹੈ, 100 ਸਾਲ ਹੋ ਗਏ ਆ। 20ਵੀਂ ਸਦੀ ਦੀ ਸ਼ੁਰੂਆਤ ਦੇ ਵਿੱਚ ਜਿਹੜੇ ਕੁਛ ਸਿੱਖ ਆ ਉਹ ਆਏ ਸੀਗੇ ਅਮਰੀਕਾ ਦੀ ਧਰਤੀ ਦੇ ਉੱਤੇ ਤੇ ਇਹਨਾਂ ਲੋਕਾਂ ਨੇ ਖੇਤਾਂ ਦੇ ਵਿੱਚ ਕੰਮ ਕੀਤਾ, ਪਲੰਬਰ ਮਿੱਲਾਂ ਦੇ ਵਿੱਚ ਕੰਮ ਕੀਤਾ, ਮਿਲਸ ਦੇ ਵਿੱਚ, ਮਾਈਨਸ ਦੇ ਵਿੱਚ ਕੰਮ ਕੀਤਾ ਵਾ ਤੇ ਔਰੇਗਨ ਦੇ ਵਿੱਚ। ਤੇ ਉਸ ਤੋਂ ਬਾਅਦ ਇਹ ਅਮਰੀਕਾ ਦੇ ਵਿੱਚ ਜਿਹੜੇ ਆ ਉਹ ਹੌਲੀ ਹੌਲੀ ਫੈਲਦੇ ਗਏ ਤੇ ਇਸ ਤਰੀਕੇ ਦੇ ਨਾਲ ਇਹ ਮਿਹਨਤਕਸ਼ ਲੋਕ ਨੇ ਜਿਨ੍ਹਾਂ ਨੇ ਆਉਂਦੇ ਹੀ ਆਪਣੀ ਸਰੀਰਕ ਸਮਰੱਥਾ ਦੇ ਨਾਲ ਜਿਹੜਾ ਵਾ ਕੰਮ ਸ਼ੁਰੂ ਕੀਤਾ, ਪਰ ਹੌਲੀ ਹੌਲੀ ਉਹਨਾਂ ਨੇ ਆਪਣੀ ਸੂਝ-ਬੂਝ, ਹੌਲੀ ਹੌਲੀ ਉਹਨਾਂ ਨੇ ਆਪਣੀ ਬੌਧਿਕ ਸਮਰੱਥਾ ਸਦਕਾ ਇੱਥੇ ਬਹੁਤ ਵੱਡੇ ਕਾਰੋਬਾਰ ਵੀ ਕੀਤੇ ਤੇ ਇੱਥੋਂ ਦੀ ਜੋ ਇੱਕ ਕਹਿੰਦੇ GDP ਹੈ, ਜੋ ਇੱਥੋਂ ਦਾ ਕੁੱਲ ਉਤਪਾਦਨ ਦਰ ਹੈ ਜਾਂ ਇੱਥੋਂ ਦਾ ਜੋ ਆਰਥਿਕਤਾ ਵਾ ਉਹਦੇ 'ਚ ਉਹਨਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ। ਤੇ ਅੱਜ ਵੀ ਆਪਾਂ ਦੇਖਦੇ ਹਾਂ ਕਿ ਸਿੱਖਾਂ ਦੇ ਬਹੁਤ ਵੱਡੇ ਅੰਪਾਇਰ ਨੇ ਇਹਨਾਂ ਕੈਲੀਫੋਰਨੀਆ ਦੇ ਵਿੱਚ, ਅਮਰੀਕਾ ਦੇ ਵਿੱਚ, ਚਾਹੇ ਉਹ ਇੰਸ਼ੋਰੈਂਸ ਦੀ ਇੰਡਸਟਰੀ ਹੋਵੇ, ਚਾਹੇ ਉਹ ਟਰੱਕਿੰਗ ਦੀ ਇੰਡਸਟਰੀ ਹੋਵੇ, ਚਾਹੇ ਉਹ ਰੇਡੀਓ ਦੀ ਇੰਡਸਟਰੀ ਹੋਵੇ, ਚਾਹੇ ਉਹ ਹੋਰ ਬਾਗਬਾਨੀ ਦਾ ਕਿੱਤਾ ਹੋਵੇ, ਬਦਾਮਾਂ ਦੇ ਖੇਤ ਹੋਣ, ਵੱਖ-ਵੱਖ ਵਰਗਾਂ ਦੇ ਵਿੱਚ, ਵੱਖ-ਵੱਖ ਖਿੱਤਿਆਂ ਦੇ ਵਿੱਚ, ਵੱਖ-ਵੱਖ ਖੇਤਰਾਂ ਦੇ ਵਿੱਚ ਸਿੱਖਾਂ ਨੇ ਮੱਲਾਂ ਮਾਰੀਆਂ ਨੇ। ਸੋ ਜਿਹੜੀ ਅਗਲੀ ਗੱਲ ਉਹ ਐਡ ਕਰਦੇ ਨੇ, ਉਹ ਗੱਲ ਕਰਦੇ ਨੇ ਖਾਲਸਾ ਪੰਥ ਦੀ ਸਾਜਨਾ ਦੇ ਬਾਰੇ। ਉਹ ਕਹਿੰਦੇ ਵਿਸਾਖੀ ਜਿਹੜੀ ਆ
ਉਹ ਸਿੱਖਾਂ ਦਾ ਇੱਕ ਹਿਸਟੋਰੀਕਲ ਸਿਗਨੀਫੀਕੈਂਟ ਡੇ ਆ ਤੇ ਸਿੱਖ ਇਹਨੂੰ ਵਰਲਡ ਵਾਈਡ ਸੈਲੀਬ੍ਰੇਟ ਕਰਦੇ ਨੇ ਅਪ੍ਰੈਲ 13 ਨੂੰ, ਜਿਹੜਾ ਕਿ ਬਰਥ ਆਫ ਖਾਲਸਾ ਦਾ ਜਨਮ ਦਿਹਾੜਾ, ਜਿਹਦੇ ਵਿਸਾਖੀ ਜਿਹੜੀ ਉਸ ਵਜੋਂ ਮਨਾਈ ਜਾਂਦੀ ਹੈ। ਤੇ ਕਹਿੰਦੇ ਕਿ ਪ੍ਰਮੋਟਿੰਗ ਜਿਹੜੀ ਆ ਉਹ ਅਸੀਂ ਜਿਹੜੀ ਇਹਦੇ ਵਿੱਚ ਜੋ ਇਹਨਾਂ ਤਿਉਹਾਰਾਂ ਦੇ ਦਰਮਿਆਨ ਜਾਂ ਇਹਨਾਂ ਨੂੰ ਗੁਰਪੁਰਬ ਦੇ ਸਮੇਂ ਦੇ ਦਰਮਿਆਨ ਜਾਂ ਇਹਨਾਂ ਦੇ ਦਿਨ ਤਿਉਹਾਰ ਨੇ ਜਿਹੜੇ, ਉਹ ਕਹਿੰਦੇ ਕਿ ਇਹਨਾਂ ਨੂੰ ਇਕੱਲੇ ਹੀ ਸੈਲੀਬ੍ਰੇਟ ਨਹੀਂ ਕਰਦੇ, ਬਲਕਿ ਮਨੁੱਖਤਾਵਾਦੀ ਲੋਕ ਨੇ ਤੇ ਇਹ ਇਹਨਾਂ ਦਿਨਾਂ ਦੇ ਵਿੱਚ ਲੰਗਰ ਲਾਉਂਦੇ ਨੇ, ਦੂਜੇ ਭਾਈਚਾਰਿਆਂ ਦੇ ਲੋਕਾਂ ਨੂੰ ਵੀ ਛਕਾਉਂਦੇ ਨੇ, ਹਿਊਮਨਿਟੀ ਦੇ ਲਈ ਇਹ ਲੋਕ ਕੰਮ ਕਰਦੇ ਨੇ। ਉਸ ਤੋਂ ਬਾਅਦ ਉਹ ਕਹਿੰਦੇ ਕਿ ਇਹਨਾਂ ਲੋਕਾਂ ਨੇ ਜਿਹੜੇ ਆ ਉਹ ਸਿੱਖੀਜ਼ਮ ਜਿਹੜੇ ਆ ਮਤਲਬ ਕਿਰਤ ਕਰਨੀ, ਹੋਨੈਸਟ ਲਿਵਿੰਗ ਜਿਹੜੀ ਇਹਨਾਂ ਦਾ ਕਿਰਦਾਰ ਹੈ ਸਿੱਖੀ ਦਾ, ਤੇ ਨਾਲ ਹੀ ਉਹ ਕਹਿੰਦੇ ਕਿ ਮਤਲਬ ਸ਼ੇਅਰਿੰਗ ਵਿਦ ਅਦਰਸ, ਵੰਡ ਕੇ ਛਕਣਾ, ਤੇ ਨਾਲ ਉਹ ਕਹਿੰਦੇ ਕਿ ਨਾਮ ਜਪਣਾ, ਰਿਮੈਂਬਰੈਂਸ ਆਫ ਗੋਡ। ਮਤਲਬ ਕਿਰਦਾਰ ਇਹਨਾਂ ਦੇ ਹੈ ਕਿ ਲੋਕ ਕਿਰਤ ਕਰਦੇ ਨੇ, ਵੰਡ ਕੇ ਛਕਦੇ ਨੇ ਤੇ ਰੱਬ ਨੂੰ ਯਾਦ ਰੱਖਦੇ ਨੇ। ਮਤਲਬ ਜਿਵੇਂ ਆਪਾਂ ਕਹਿੰਦੇ ਨਾ ਕਿ ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਤਾਂ ਇਹ ਚੀਜ਼ ਵੀ ਸਿਟੀ ਆਫ ਫਰੈਜ਼ਨੋ ਨੇ ਜਿਹੜਾ ਉਹਨਾਂ ਨੇ ਰਿਕੋਗਨਾਈਜ਼ਿੰਗ ਸਿੱਖ ਹੈਰੀਟੇਜ ਮੰਥ ਆ ਉਹਦੇ ਵਿੱਚ ਉਹਨਾਂ ਨੇ ਐਡ ਕੀਤੀਆਂ ਨੇ, ਜਿਹੜਾ ਉਹਨਾਂ ਨੇ ਪੈਂਫਲੇਟ ਛਾਪਿਆ ਵਾ। ਉਸ ਤੋਂ ਬਾਅਦ ਜਿਹੜੀ ਅਗਲੀ ਗੱਲ ਉਹ ਕਰਦੇ ਨੇ, ਉਹ ਕਹਿੰਦੇ ਨੇ ਕਿ ਕੈਲੀਫੋਰਨੀਆ ਦੇ ਵਿੱਚ ਜਿਹੜੇ ਸਿੱਖ ਨੇ ਉਹ ਇੱਕ ਅਹਿਮ ਹਿੱਸਾ ਨੇ, ਅਟੁੱਟ ਅੰਗ ਨੇ, ਕਿਉਂਕਿ 25% ਸਿੱਖ ਨੇ ਕੈਲੀਫੋਰਨੀਆ ਦੀ ਡਾਇਵਰਸਿਟੀ ਦੇ ਵਿੱਚ, ਤੇ ਜਿਹੜੇ ਕਿ ਇਸ ਵੇਲੇ ਵੱਖ-ਵੱਖ ਇਲਾਕਿਆਂ ਦੇ ਵਿੱਚ ਰਹਿ ਰਹੇ ਨੇ। ਕਹਿੰਦੇ ਕਿ ਫ੍ਰੈਜ਼ਨੋ ਹੈਜ਼ ਅ ਬਿਕਮ ਕਲਚਰਲ ਸੈਂਟਰ ਆਫ ਸਿੱਖੀਜ਼ਮ ਵਿਦ ਅ ਲਾਰਜ ਐਂਡ ਵਾਈਬਰੈਂਟ ਕਮਿਊਨਿਟੀ। ਕਹਿੰਦੇ ਕਿ ਫ੍ਰੈਜ਼ਨੋ ਦੇ ਵਿੱਚ ਇਸ ਜੋ 25% ਸਿੱਖ ਅਕ੍ਰੋਸ ਦੀ ਕੈਲੀਫੋਰਨੀਆ ਰਹਿੰਦੇ ਨੇ, ਤਾਂ ਉਹਦੇ ਵਿੱਚ ਫ੍ਰੈਜ਼ਨੋ ਦੇ ਵਿੱਚ ਰਹਿਣ ਵਾਲੇ ਸਿੱਖ ਜਿਹੜੇ ਨੇ ਉਹ ਇੱਕ ਅਹਿਮ ਹਿੱਸਾ ਨੇ। ਤੇ ਨਾਲ ਹੀ ਉਹ ਕਹਿੰਦੇ ਨੇ ਕਿ ਸਿਟੀ ਆਫ ਫ੍ਰੈਜ਼ਨੋ ਜਿਹੜੀ ਆ ਉਹ ਸੈਲੀਬ੍ਰੇਟ ਕਰ ਰਹੀ ਆ ਇਹ ਡਾਇਵਰਸਿਟੀ ਨੂੰ, ਤੇ ਇਸ ਕਰਕੇ ਅਸੀਂ ਕਹਿੰਦੇ ਕਿ ਇਹਨਾਂ ਸਾਰੀਆਂ ਚੀਜ਼ਾਂ ਨੂੰ ਰਿਕੋਗਨਾਈਜ਼ ਕਰਦੇ ਹਾਂ। ਤੇ ਜਿੰਨੇ ਵੀ ਮਤਲਬ ਰੈਜ਼ੀਡੈਂਸ ਨੇ ਇੱਥੇ, ਸਿੱਖ ਰੈਜ਼ੀਡੈਂਸ ਨੇ ਜਾਂ ਹੋਰ ਭਾਈਚਾਰਿਆਂ ਦੇ ਲੋਕ ਨੇ, ਤਾਂ ਅਸੀਂ ਉਹਨਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਸਿੱਖ ਇਹ ਲੋਕ ਨੇ, ਤੇ ਇਸੇ ਕਰਕੇ ਜਿਹੜੇ ਕਹਿੰਦੇ ਕਿ ਸਿੱਖ ਹੈਰੀਟੇਜ ਮੰਥ ਆ ਉਹਨੂੰ ਅਸੀਂ ਉਹਦੀ ਅਹਿਮੀਅਤ ਨੂੰ ਮੰਨਦੇ ਹਾਂ, ਹੁਣ ਇਸ ਮੰਥ ਨੂੰ ਮਨਾਉਣ ਜਾ ਰਹੇ ਹਾਂ। ਤੇ ਨਾਲ ਹੀ ਜਿੰਨੇ ਉਹਦੇ 'ਚ ਮਤਲਬ ਜਿੰਨੇ ਵੀ ਲੋਕ ਇਸ ਸੀਗੇ ਸਿਟੀ ਆਫ ਕਾਉਂਸਲ ਦੇ ਵਿੱਚ, ਤੇ ਉਹਨਾਂ ਨੇ ਸਾਰਿਆਂ ਨੂੰ ਮਾਨਤਾ ਦਿੱਤੀ, ਸਹਿਮਤੀ ਪ੍ਰਗਟਾਈ। ਮਾਨਤਾ ਦੇਣੀ ਤਾਂ ਇੱਕ ਹੋਰ ਸ਼ਬਦ ਹੋ ਜਾਂਦਾ, ਸਹਿਮਤੀ ਪ੍ਰਗਟਾਈ। ਸੋ ਇਹ ਇੱਕ ਬਹੁਤ ਮਾਣ ਵਾਲੀ ਗੱਲ ਹੈ ਆਲਮੀ ਪੱਧਰ 'ਤੇ ਸਿੱਖਾਂ ਦੇ ਲਈ ਕਿ ਸਿੱਖਾਂ ਦੀਆਂ ਜਿਹੜੀਆਂ ਫ੍ਰੈਜ਼ਨੋ ਦੇ ਵਿੱਚ ਜਿਹੜੀ ਸਿਟੀ ਕਾਉਂਸਲ ਆ ਉਹਦੇ ਵੱਲੋਂ ਜਿਹੜਾ ਨਵੰਬਰ ਮਹੀਨਾ ਵਾ ਉਹਨੂੰ ਸਿੱਖ ਹੈਰੀਟੇਜ ਮਹੀਨੇ ਵਜੋਂ ਮਾਨਤਾ ਦਿੱਤੀ ਗਈ ਆ। ਅਤੇ ਕਿਹਾ ਕਿ ਸਿੱਖ ਭਾਈਚਾਰਾ, ਇਸ ਤੋਂ ਬਾਅਦ ਕਿਹਾ ਜਾਂਦਾ ਕਿ ਸਿੱਖ ਭਾਈਚਾਰੇ ਦੇ ਲਈ ਆਲਮੀ ਪੱਧਰ 'ਤੇ ਬੜੇ ਮਾਣ ਵਾਲੀ ਗੱਲ ਹੈ। ਅਤੇ ਹੁਣ ਵੀ ਤੁਹਾਨੂੰ ਇਹ ਵੀ ਦੱਸਦੇ ਚੱਲੀਏ ਕਿ ਪਿਛਲੇ ਦਿਨਾਂ ਦੇ ਵਿੱਚ ਸਿੱਖਾਂ ਬਾਰੇ, ਸਿੱਖੀ ਬਾਰੇ ਅਤੇ ਉਹਨਾਂ ਨੂੰ ਲੈ ਕੇ ਜੋ ਵੱਖ-ਵੱਖ ਖਿੱਤਿਆਂ ਦੇ ਵਿੱਚ ਉਹ ਰਹਿੰਦੇ ਨੇ, ਚਾਹੇ ਉਹ ਕੈਨੇਡਾ ਦੇ ਵਿੱਚ ਰਹਿ ਕੇ ਜੋ ਚੀਜ਼ਾਂ ਉਹਨਾਂ ਨੂੰ ਫੇਸ ਕਰਨੀਆਂ ਪੈਂਦੀਆਂ ਨੇ, ਚਾਹੇ ਆਸਟ੍ਰੇਲੀਆ ਦੇ ਵਿੱਚ ਰਹਿ ਕੇ ਉਹਨਾਂ ਨੂੰ ਜੋ ਫੇਸ ਕਰਨਾ ਪੈਂਦਾ, ਚਾਹੇ ਅਮਰੀਕਾ ਦੇ ਵਿੱਚ ਰਹਿ ਕੇ ਉਹਨਾਂ ਨੂੰ ਜੋ ਫੇਸ ਕਰਨਾ ਪੈਂਦਾ, ਚਾਹੇ ਉਹ ਭਾਰਤ ਦੀ ਗੱਲ ਹੋਵੇ, ਤਾਂ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਬੜੀ ਵੱਡੇ ਪੱਧਰ 'ਤੇ ਚਰਚਾ ਚੱਲੀ ਕਿ ਸਿੱਖ ਕੀ ਨੇ। ਅਤੇ ਅਮਰੀਕਾ ਦੇ ਕਈ ਉੱਦਮੀ ਅਦਾਰੇ, ਕਈ ਅਹਿਮ ਅਦਾਰੇ, ਉਹਨਾਂ ਨੇ ਫਿਰ ਇਹਨਾਂ ਚੀਜ਼ਾਂ ਬਾਰੇ ਲਿਖਿਆ ਕਿ ਸਿੱਖਾਂ ਦੇ ਅੱਜ ਕੱਲ੍ਹ ਜਿਨ੍ਹਾਂ ਮੁਲਕਾਂ ਦੇ ਨਾਲ, ਖਾਸ ਕਰਕੇ ਭਾਰਤ ਦੇ ਨਾਲ ਜੋ ਵਖਰੇਵੇਂ ਨੇ, ਉਹਨਾਂ ਦਾ ਕਾਰਨ ਕੀ ਹੈ, ਹਿਸਟਰੀ ਨੂੰ ਛਾਪਿਆ ਗਿਆ। ਔਰ ਇੱਥੇ ਬਹੁਤ ਵੱਡੀ ਗੱਲ ਇਹ ਹੈ ਕਿ ਜਿਹੜੀ ਫ੍ਰੈਜ਼ਨੋ ਦੀ ਸਿਟੀ ਕਾਉਂਸਲ ਹੈ, ਇਹਨਾਂ ਨੇ ਮੰਨਿਆ ਕਿ ਪਿਛਲੇ 100 ਸਾਲ ਤੋਂ ਸਿੱਖ ਇੱਥੇ ਹੈਗੇ ਨੇ, ਅਤੇ ਅੱਜ ਉਹ ਮਾਈਨਸ ਤੋਂ ਕੰਮ ਕਰਦੇ ਮਿਲਸ ਤੋਂ ਕੰਮ ਕਰਦੇ ਅੱਜ ਉਹ ਵੱਖ-ਵੱਖ ਖੇਤਰਾਂ ਦੇ ਵਿੱਚ ਮੱਲਾਂ ਮਾਰ ਰਹੇ ਨੇ। ਸੋ ਇਹ ਸਾਰੀਆਂ ਚੀਜ਼ਾਂ ਨੂੰ ਜਦੋਂ ਇੱਕ ਮਾਨਤਾ, ਇੱਕ ਰਿਕੋਗਨਾਈਜੇਸ਼ਨ ਮਿਲਦੀ ਹੈ ਅਤੇ ਬੜੇ ਮਾਣ ਵਾਲੀ ਗੱਲ ਹੈ। ਸੋ ਇਸੇ ਕਰਕੇ ਇਸ ਜਿੰਨੇ ਵੀ ਨੁਕਤਿਆਂ ਨੂੰ ਉਹਨਾਂ ਨੇ ਐਡ ਕੀਤਾ, ਜਿੰਨਿਆਂ ਵੀ ਨੁਕਤਿਆਂ ਦੇ ਆਧਾਰ 'ਤੇ ਉਹਨਾਂ ਨੇ ਮੰਨਿਆ ਕਿ ਵਾਕਈ ਹੈਰੀਟੇਜ ਮੰਥ ਮਨਾਇਆ ਜਾਣਾ ਚਾਹੀਦਾ, ਉਹ ਨੁਕਤੇ ਤੁਹਾਡੇ ਸਾਰੇ ਨਾਲ ਸਾਂਝੇ ਕੀਤੇ। ਸੋ ਇੱਥੋਂ ਪਤਾ ਲੱਗਦਾ ਕਿ ਸਿੱਖ ਦੀ ਕਿਰਦਾਰ ਆ, ਜਿਹੜਾ ਸਿੱਖੀ ਦਾ ਕਿਰਦਾਰ ਹੈ, ਉਹਨੂੰ ਵਿਦੇਸ਼ਾਂ ਦੀ ਧਰਤੀ 'ਤੇ ਵੀ, 7 ਸਮੁੰਦਰਾਂ ਪਾਰ ਵੀ ਜਦੋਂ ਉਸ ਕਿਰਦਾਰ ਦੀ ਜਿਹੜੀ ਹੈ ਪੜਚੋਲ ਹੁੰਦੀ ਹੈ, ਜਦੋਂ ਉਸ ਇਤਿਹਾਸ ਦੇ ਬਾਰੇ ਜਾਣਿਆ ਜਾਂਦਾ, ਤਾਂ ਫਿਰ ਉਹਨੂੰ ਜਿਹੜੀਆਂ ਸਿਟੀ ਕਾਉਂਸਲਸ ਨੇ ਜਾਂ ਜਥੇਬੰਦੀਆਂ ਨੇ ਜਾਂ ਪ੍ਰਸ਼ਾਸਨਿਕ ਜੋ ਜਥੇਬੰਦੀਆਂ ਨੇ ਜਾਂ ਜੋ ਕਹਿ ਲਈਏ ਕਿ ਜੋ ਸਰਕਾਰਾਂ ਨੇ ਉੱਥੋਂ ਦੀਆਂ, ਚਾਹੇ ਉਹ ਸਿਟੀ ਦੀਆਂ ਹੋਣ, ਚਾਹੇ ਉਹ ਸ਼ਹਿਰ ਦੀਆਂ ਹੋਣ, ਚਾਹੇ ਸੂਬਿਆਂ ਦੀਆਂ ਹੋਣ, ਤਾਂ ਫਿਰ ਉਹ ਇਹਨਾਂ ਚੀਜ਼ਾਂ ਨੂੰ ਮਾਨਤਾ ਦਿੰਦੀਆਂ ਨੇ, ਇਹਨਾਂ ਚੀਜ਼ਾਂ ਨੂੰ ਰਿਕੋਗਨਾਈਜ਼ ਕਰਦੀਆਂ ਨੇ ਕਿ ਵਾਕਈ ਇਹ ਜਿਹੜਾ ਇੱਕ ਧਰਮ ਆ, ਜੋ ਲੋਕ ਕਿਰਤ ਕਰਨ ਵਾਲੇ ਨੇ, ਵੰਡ ਛਕਣ ਵਾਲੇ ਨੇ, ਨਾਮ ਜਪਣ ਵਾਲੇ ਨੇ, ਇਹਨਾਂ ਦਾ ਪਰਮਾਤਮਾ ਦੇ ਵਿੱਚ ਅਥਾਹ ਭਰੋਸਾ, ਅਤੇ ਉਹਦੇ ਨਾਲ ਇਹ ਲੋਕ ਕਾਮੇ ਨੇ, ਮਿਹਨਤੀ ਨੇ, ਮਨੁੱਖਤਾਵਾਦੀ ਲੋਕ ਨੇ। ਸੋ ਇਹ ਸਾਰੀਆਂ ਚੀਜ਼ਾਂ ਸਿਟੀ ਆਫ ਫ੍ਰੈਜ਼ਨੋ ਦੇ ਜਿਸ ਦੇ ਵਿੱਚ ਉਹਨਾਂ ਨੇ ਰਿਕੋਗਨਾਈਜ਼ ਕੀਤੀਆਂ ਚੀਜ਼ਾਂ, ਉਹਦੇ ਵਿੱਚ ਐਡ ਕੀਤੀਆਂ ਗਈਆਂ ਸੀ, ਜਿਹੜੀਆਂ ਕਿ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਨੀਆਂ ਬਣਦੀਆਂ ਸਨ। ਬਹੁਤ ਬਹੁਤ ਧੰਨਵਾਦ। ਜਲਦ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ, ਅਤੇ ਜੇਕਰ ਤੁਹਾਨੂੰ ਇਹ ਰਿਪੋਰਟ ਚੰਗੀ ਲੱਗੀ ਤਾਂ ਇਹਨੂੰ ਸ਼ੇਅਰ